मेरे सज्जनों, बेलियो ते बुजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सज्जनों, GS स्टूडियो पेश करदा है दास्तान भागां। मेरे सज्जनों, ये दास्तानां अफसानवी हुंदियां ने जिन्हां विच कोई ना कोई सबक जरूर हुंदा है। इस दास्तान दी फरमाइश करदे ने कोट पट्टियां ननकाना साहब तो अहमद अली भट्टी, सिकंदर अहमद भट्टी, ਝੰਗ ਤੋਂ ਮਾਰ ਆਸਫ ਨਾਸਰ, ਰੁਦਰਪੁਰਾ ਉਤਾਰਖੰਡ ਤੋਂ ਮਹਿਬੂਬ ਖਾਨ, ਰਤਨ ਸਿੰਘ, ਮਿੱਠਾ ਟਵਾਣਾ ਖੁਸ਼ਾਬ ਤੋਂ ਯਾਸਰ ਰਹਿਮਾਨ, ਰਾਵੀ ਰਿਆਨ ਤੋਂ ਤਾਰਕ ਅਲੀ ਮੁਗਲ, ਨਿਆਜ਼ੀ ਅੱਡਾ ਲਾਹੌਰ ਤੋਂ ਮੁਹੰਮਦ ਯੂਨਸ ਗੁਜਰਾਤੀਆ, ਕਰਾਚੀ ਤੋਂ ਮੁਹੰਮਦ ਨਦੀਮ, ਕਾਲੇਵਾਲਾ ਚੀਮਾ ਤੋਂ ਜ਼ਕਾਉੱਲਾ ਚੀਮਾ, ਰਾਵਲਪਿੰਡੀ ਤੋਂ ਰਾਣਾ ਜਾਫਰ, ਪਿੰਡ ਵਰਨ ਤੋਂ ਸ਼ਬੀਰਾ ਤੇ ਸਾਕਾ, ਸ਼ੇਖੂਪੁਰਾ ਤੋਂ ਰਾਣਾ ਮੁਹੰਮਦ ਹਾਰੂਨ ਖਾਨ, ਲਾਹੌਰ ਤੋਂ ਆਜ਼ਮ ਮੁਨੀਰ, ਚੜ੍ਹਦੇ ਪੰਜਾਬ ਜਲਾਲਾਬਾਦ ਤੋਂ ਹਰਪਾਲ ਕੰਬੋਜ ਤਾਰੇਵਾਲਾ, ਪਿੰਡ ਜੋਧਾ ਭੈਣੀ ਤੋਂ ਬਾਗੀਚਾ ਰੰਗਲਾ, ਯਮੁਨਾ ਨਗਰ ਹਰਿਆਣਾ ਇੰਡੀਆ ਤੋਂ ਅਸ਼ਵਾਨੀ ਚੌਧਰੀ। ਤੇ ਮੇਰੇ ਸੱਜਣੋਂ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਕਿਸੇ ਪਿੰਡ ਵਿੱਚ ਇੱਕ ਗਰੀਬ ਤਰਖਾਨ ਰਹਿੰਦਾ ਸੀ। ਰੱਬ ਨੇ ਉਹਨੂੰ ਇੱਕ ਧੀ ਤੇ ਇੱਕ ਪੁੱਤਰ ਦਿੱਤਾ। ਪੁੱਤਰ ਦਾ ਨਾਂ ਜੂਰਾ ਤੇ ਧੀ ਦਾ ਨਾਂ ਭਾਗਾਂ ਰੱਖਿਆ। ਜਦੋਂ ਉਹ ਜਵਾਨ ਹੋਏ ਤੇ ਉਹ ਤਰਖਾਨ ਆਪਣੇ ਪੁੱਤਰ ਨੂੰ ਨਸੀਹਤ ਕਰਦਾ ਹੈ, ਪੁੱਤਰਾ ਮੇਰਾ ਹੁਣ ਆਖਰੀ ਵੇਲਾ ਆ ਗਿਆ ਹੈ, ਮੇਰੇ ਤੋਂ ਬਾਅਦ ਆਪਣੀ ਭੈਣ ਦਾ ਖਿਆਲ ਰੱਖੀ। ਤਰਖਾਨ ਮਰ ਗਿਆ ਤੇ ਜੂਰੇ ਨੇ ਆਪਣਾ ਵਿਆਹ ਕਰ ਲਿਆ। ਜਦੋਂ ਉਹਦੀ ਸਵਾਣੀ ਆਈ ਤੇ ਉਹਦੇ ਵਿੱਚੋਂ ਇੱਕ ਬਾਲ ਜੰਮਿਆ। ਭਾਗਾਂ ਭਤੀਜੇ ਦੇ ਬੜੇ ਚਾਅ ਕੀਤੇ, ਪਰ ਜਦੋਂ ਉਹ ਭਤੀਜੇ ਨੂੰ ਚੁੱਕ ਕੇ ਲਾਡ ਕਰਦੀ ਤੇ ਉਹਦੀ ਭਰਜਾਈ ਉਹਦੇ ਕੋਲੋਂ ਆਪਣਾ ਬਾਲ ਖੋਹ ਲੈਂਦੀ ਤੇ ਭਾਗਾਂ ਨਾਲ ਲੜਦੀ, ਤੂੰ ਮੇਰੇ ਬਾਲ ਨੂੰ ਹੱਥ ਨਾ ਲਾਇਆ ਕਰ। ਸਿਆਣੇ ਕਹਿੰਦੇ ਨੇ ਨਨਾਣ ਭਰਜਾਈ ਦੀ ਘਾਟੀ ਬਣਦੀ ਏ। ਗੱਲ ਇੰਨੀ ਵੱਧ ਗਈ ਭਈ ਇੱਕ ਦਿਨ ਜਦੋਂ ਜੂਰਾ ਘਰ ਆਇਆ, ਉਹਦੀ ਸਵਾਣੀ ਸਿਰ ਬੰਨ੍ਹ ਕੇ ਟੁੱਟੀ ਵਾਣ ਦੀ ਮੰਜੀ ਤੇ ਬੈਠੀ ਸੀ ਤੇ ਭਾਗਾਂ ਘਰ ਵਿੱਚ ਨਹੀਂ ਸੀ। ਜਦੋਂ ਉਹਨੇ ਆਪਣੀ ਸਵਾਣੀ ਨੂੰ ਪੁੱਛਿਆ ਭਈ ਤੈਨੂੰ ਕੀ ਹੋਇਆ, ਆਖਣ ਲੱਗੀ ਜੇ ਤੂੰ ਆਪਣੀ ਭੈਣ ਨੂੰ ਮਾਰ ਦੇਵੇਂ ਤੇ ਮੈਂ ਤੇਰੇ ਘਰ ਰਹਿਨੀ ਆ, ਨਹੀਂ ਤੇ ਮੈਂ ਤੇਰੇ ਬਾਲ ਸਣੇ ਖੂਹ ਵਿੱਚ ਧਰਕ ਮਾਰ ਕੇ ਮਰ ਜਾਵਾਂਗੀ। ਜੂਰੇ ਨੇ ਉਹਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨੇ ਉਹਦੀ ਇੱਕ ਨਾ ਮੰਨੀ। ਖੈਰ ਮਜਬੂਰ ਹੋ ਕੇ ਜਦੋਂ ਭਾਗਾਂ ਘਰ ਆਈ ਤੇ ਜੂਰਾ ਉਹਨੂੰ ਆਖਣ ਲੱਗਾ, ਭੈਣਾ ਆ ਮੈਂ ਤੈਨੂੰ ਕੁਝ ਦਿਨ ਮਾਸੀ ਦੇ ਘਰ ਛੱਡ ਆਵਾਂ, ਤੁਹਾਡੀ ਰੋਜ਼-ਰੋਜ਼ ਦੀ ਲੜਾਈ ਤੋਂ ਮੈਂ ਤੰਗ ਆ ਗਿਆ ਵਾਂ। ਉਹ ਉਹਨੂੰ ਲੈ ਕੇ ਪਹਾੜਾਂ ਵਿੱਚ ਚਲਾ ਗਿਆ। ਇਹ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। माफ करी तू पैना मैनू, मैं होया मजबूर, तेनू मारन खातर आया लैके तेनू दूर। किवें तेनू मारा तूए मेरे बाबल जाई, जे ना मारा वसदी नहीं हो तेरी नी पर जाई। भागा आखे छड्ड दे मैनू, मैं नी घर नू जांदी, जाके अपना घर बसा लै भैन भरा नू आंदी। छड्ड के आया बिच पहाड़ा कोई ना यार सहारा, रुखा दे पत्ते खा के कर दी फिरे गुजारा। एक बारी कुछ डाकू आए, एक बारी कुछ डाकू आए वेख उन्हां नूं लुकी। नजर पैदी डाकू दी ते घोड़ी ओदी रुकी। उतर के ओ भज्जे पिछे भागा जान बचावे। पत्थरा उत्ते दौड़दी होई वल नदी दे जावे। जद ना इज्जत बचदी वेखी,
ਬਚਦੀ ਵੇਖੀ ਛਾਲ ਨਦੀ ਵਿੱਚ ਮਾਰੀ। ਉਸ ਡਾਕੂ ਦੀ ਨੀਅਤ ਭੈੜੀ ਕਰਦੀ ਕੀ ਵਿਚਾਰੀ। ਗੋਤੇ ਖਾਂਦੀ ਡੁੱਬਦੀ ਤਰਦੀ ਲੱਗੀ ਆਣ ਕਿਨਾਰੇ। ਹੋਸ਼ ਰਹਿਣਾ ਉਸ ਦੇ ਤਾਈ ਕਿਨੂੰ ਯਾਰ ਪੁਕਾਰੇ। ਇੱਕ ਸ਼ਹਿਜ਼ਾਦਾ ਘੋੜਾ ਲੈ ਕੇ ਨਦੀ ਦੇ ਕੋਲ ਸੀ ਆਇਆ। ਨਦੀ ਤੇ ਆ ਕੇ ਘੋੜੇ ਨੂੰ ਉਸ ਪਾਣੀ ਯਾਰ ਪਿਲਾਇਆ। ਨਜ਼ਰ ਪਈ ਜਦ ਭਾਗਾਂ ਤੇ ਉਹ ਪਈ ਬੇਹੋਸ਼ ਕਿਨਾਰੇ। ਘੋੜੇ ਤੇ ਉਸ ਚੁੱਕ ਕੇ ਪਾਈ ਲੈ ਗਿਆ ਯਾਰ ਚੁਬਾਰੇ। ਉਹ ਸ਼ਾਹੀ ਤੇ ਭਾਗਾਂ ਡਿੱਠਾ ਮੈਂ ਕਿੱਥੇ ਆਈ। ਮੈਨੂੰ ਤੇ ਉਹ ਵਿੱਚ ਪਹਾੜਾਂ ਛੱਡ ਕੇ ਤੁਰ ਗਿਆ ਪਾਈ। ਸ਼ਹਿਜ਼ਾਦੇ ਨੇ ਦੱਸਿਆ ਉਹਨੂੰ ਪਈ ਬੇਹੋਸ਼ ਕਿਨਾਰੇ। ਉਥੋਂ ਤੈਨੂੰ ਲੈ ਕੇ ਆਇਆ ਮੈਂ ਤਾਂ ਵਿੱਚ ਚੁਬਾਰੇ। ਮੇਰੇ ਸੱਜਣੋਂ, ਸ਼ਹਿਜ਼ਾਦਾ ਕਹਿਣ ਲੱਗਾ, ਤੂੰ ਕੌਣ ਹੈ ਤੇ ਕਿੱਥੋਂ ਨਦੀ ਵਿੱਚ ਰੁੜਦੀ ਆਈ ਹੈ? ਤੇਰਾ ਘਰ-ਬਾਰ ਕਿੱਥੇ ਵੇ? ਉਹਨੇ ਸ਼ਹਿਜ਼ਾਦੇ ਨੂੰ ਸਾਰੀ ਕਹਾਣੀ ਦੱਸੀ। ਸ਼ਹਿਜ਼ਾਦਾ ਉਹਦੇ ਹੁਸਨ ਤੇ ਰਹਿ ਗਿਆ ਸੀ। ਕਹਿਣ ਲੱਗਾ, ਜੇ ਤੂੰ ਰਾਜ਼ੀ ਹੋਵੇਂ ਤੇ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਵਾਂ। ਭਾਗਾਂ ਕਹਿਣ ਲੱਗੀ, ਤੁਸੀਂ ਸ਼ਹਿਜ਼ਾਦੇ, ਮੈਂ ਗਰੀਬ। ਸ਼ਹਿਜ਼ਾਦਾ ਕਹਿਣ ਲੱਗਾ, ਅਮੀਰ ਗਰੀਬ ਕੋਈ ਨਹੀਂ ਹੁੰਦਾ, ਸਭ ਇਨਸਾਨ ਇੱਕ ਬਰਾਬਰ ਹੁੰਦੇ ਨੇ। ਰੱਬ ਨੇ ਆਦਮ ਇੱਕ ਬਣਾਇਆ ਸੀ, ਅੱਗੋਂ ਅਸੀਂ ਵੰਡਾਂ ਪਾ ਲਈਆਂ, ਬਰਾਦਰੀ ਦੀਆਂ ਵੰਡਾਂ ਪਾ ਲਈਆਂ, ਮਜ਼ਹਬਾਂ ਦੀਆਂ ਵੰਡਾਂ ਪਾ ਲਈਆਂ, ਅਮੀਰੀ ਗਰੀਬੀ ਦੀਆਂ ਵੰਡਾਂ ਪਾ ਲਈਆਂ। ਪਰ ਜੇ ਤੂੰ ਰਾਜ਼ੀ ਹੋਵੇਂ ਤੇ ਮੇਰੇ ਨਾਲ ਸ਼ਾਦੀ ਕਰ ਲੈ। ਭਾਗਾਂ ਨੇ ਸ਼ਹਿਜ਼ਾਦੇ ਨਾਲ ਸ਼ਾਦੀ ਕਰ ਲਈ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਕੁਝ ਦਿਨਾਂ ਤੋਂ ਬਾਅਦੋਂ ਯਾਰੋ ਕੁਝ ਦਿਨਾਂ ਦੇ ਬਾਅਦੋਂ ਯਾਰੋ ਬਾਦਸ਼ਾਹ ਮਰ ਗਿਆ। ਸਾਰਾ ਕੁਝ ਹਵਾਲੇ ਉਹ ਸ਼ਹਿਜ਼ਾਦੇ ਕਰ ਗਿਆ। ਸ਼ਹਿਜ਼ਾਦਾ ਬਾਦਸ਼ਾਹ ਬਣ ਕੇ ਬੈਠਾ, ਮਲਕਾ ਬਣੀ ਜੀ ਭਾਗੋ। ਕੁਝ ਨਹੀਂ ਰਹਿਣਾ ਇਸ ਜਹਾਨੇ, ਬੰਦਿਓ ਤੁਸੀਂ ਵੀ ਜਾਗੋ। ਜੂਰਾ ਮਰਿਆ ਰੰਡੀ ਹੋਈ ਫਿਰਦੀ ਵਿੱਚ ਬਾਜ਼ਾਰਾਂ। ਸੋਚਦੀ ਰਹਿੰਦੀ ਬੰਦੇ ਬਾਜੋਂ ਜ਼ਿੰਦਗੀ ਕਿੰਜ ਗੁਜ਼ਾਰਾਂ। ਮੰਗ ਕੇ ਰੋਟੀ ਟੁਕੜੇ ਖਾਂਦੀ, ਨਾਲੇ ਬਾਲ ਖਵਾਂਦੀ। ਮੰਗਦੀ ਮੰਗਦੀ ਇੱਕ ਦਿਨ ਯਾਰੋ ਮਹਿਲਾਂ ਕੋਲੋਂ ਜਾਂਦੀ। ਜਾਲ ਗਾਈ ਸਦਾ ਜੀ ਉਹਨੇ, ਖੈਰ ਮੈਨੂੰ ਜੀ ਪਾਵੋ। ਬੱਚਾ ਮੇਰਾ ਭੁੱਖਾ ਬੈਠਾ, ਤਰਸ ਮੇਰੇ ਤੇ ਖਾਓ। ਮਹਿਲਾਂ ਉੱਤੋਂ ਵੇਖਿਆ ਮਲਕਾ ਉਹਦੀ ਸੀ ਭਰਜਾਈ। ਵੇਖ ਕੇ ਉਹਨੂੰ ਤਰਸ ਜੀ ਆਇਆ, ਉੱਤੋਂ ਭੱਜੀ ਆਈ। ਮੇਰੇ ਸੱਜਣੋਂ, ਭਰਜਾਈ ਭਾਗਾਂ ਨੂੰ ਮਲਕਾ ਬਣੀ ਵੇਖ ਕੇ ਹੈਰਾਨ ਰਹਿ ਗਈ। ਸੋਚਣ ਲੱਗੀ, ਇਹਨੂੰ ਤੇ ਮੈਂ ਇਹਦੇ ਭਰਾ ਦੇ ਹੱਥੋਂ ਮਰਵਾ ਦਿੱਤਾ ਸੀ, ਪਰ ਇਹ ਮਰੀ ਨਹੀਂ, ਇਹ ਤੇ ਮਲਕਾ ਬਣ ਕੇ ਬੈਠੀ ਏ। ਪਤਾ ਨਹੀਂ ਹੁਣ ਮੇਰੇ ਨਾਲ ਇਹ ਕੀ ਕਰੇਗੀ। ਉਹ ਉਹਨੂੰ ਵੇਖ ਕੇ ਬੱਚਾ ਲੈ ਕੇ ਭੱਜ ਗਈ।
ਮਲਕਾ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਓਏ ਇਹਨੂੰ ਫੜ ਕੇ ਲਿਆਓ। ਸਿਪਾਹੀ ਉਹਦੇ ਮਗਰ ਜਾਂਦੇ ਨੇ, ਉਹਨੂੰ ਫੜ ਕੇ ਲਿਆਂਦੇ ਨੇ ਤੇ ਉਹ ਭਾਗਾਂ ਨੂੰ ਕੀ ਕਹਿੰਦੀ ਏ ਤੇ ਭਾਗਾਂ ਉਹਨੂੰ ਕੀ ਕਹਿੰਦੀ ਏ, ਸਾਦਕ ਭੱਟੀ ਗਾ ਕੇ ਸੁਣਾ ਰਹੇ ਨੇ। ਨਾ ਮਰਵਾਈ ਮੈਨੂੰ ਭਾਗਾ ਨਾ ਮਰਵਾਈ ਮੈਨੂੰ ਭਾਗਾ ਮੈਂ ਰੰਡੀਆਂ ਹੋਈ। ਮੈਂ ਤੇਰੇ ਨਾਲ ਕੀਤਾ ਸੀ ਜੋ ਇੰਜ ਨਹੀਂ ਕਰਦਾ ਕੋਈ। ਹੋ ਸਕੇ ਤੇ ਮਾਫ ਤੂੰ ਕਰ ਦੇ ਮੈਂ ਗੁਨਾਹਗਾਰ ਡਾਢੀ। ਭਾਈ ਤੇਰਾ ਨੀ ਮੋਇਆ ਉੱਥੇ ਜੋੜੀ ਟੁੱਟ ਗਈ ਸਾਡੀ। ਦਰ ਤੋਂ ਮੈਂ ਮੰਗ ਕੇ ਖਾਵਾਂ ਨਾ ਕੋਈ ਹੋਰ ਸਹਾਰਾ। ਮੈਂ ਗਰੂਰ ਚ ਰਹਿੰਦੀ ਸਾਂ ਉਹ ਟੁੱਟ ਗਿਆ ਅੱਜ ਸਾਰਾ। ਐ ਭਤੀਜਾ ਤੇਰਾ ਅੜੀਏ ਪਾਟੇ ਇਹਦੇ ਲੀੜੇ। ਜੂਆਂ ਸਿਰ ਵਿੱਚ ਮੇਰੇ ਪਈਆਂ ਪੈਂਦੇ ਜਿਵੇਂ ਕੀੜੇ। ਭਾਗਾ ਉੱਥੇ ਆਖਣ ਲੱਗੀ ਭਾਗਾ ਉੱਥੇ ਆਖਣ ਲੱਗੀ ਭਲਾ ਹੋਵੇ ਨੀ ਤੇਰਾ। ਘਰ ਚੋਂ ਮੈਨੂੰ ਕੱਢਿਆ ਬਣਿਆ ਫੇਰ ਮੁਕੱਦਰ ਮੇਰਾ। ਭਾਈ ਮੋਇਆ ਤੇ ਦੁੱਖ ਹੋਇਆ ਏ ਪੁੱਤਰ ਉਹਦਾ ਜੀਂਦਾ। ਦਰਦੀ ਨੂੰ ਅਸੀਂ ਆਰਡਰ ਕੀਤਾ ਕੱਪੜੇ ਉਹਦੇ ਸੀਂਦਾ। ਲੈ ਗਈ ਵਿੱਚ ਮੈਲਾ ਉਹਨੂੰ ਕਹਿੰਦੀ ਮਾਫ ਮੈਂ ਕੀਤਾ। ਪਾਏ ਗੱਲ ਭਤੀਜੇ ਦੇ ਜੀ ਕੱਪੜੇ ਨੂੰ ਉਹ ਸੀਂਦਾ। ਕਹਿੰਦੀ ਲਾ ਦੇ ਪਾਟੇ ਕੱਪੜੇ ਸੋਹਣੇ ਸੂਟ ਸੁਆਵਾਂ। ਫਿਰ ਵੀ ਤੂੰ ਪਰ ਜਾਈਏ ਮੇਰੀ ਗੱਲ ਵਿੱਚ ਪਾਂਦੀ ਬਾਵਾ। ਇੱਜ਼ਤ ਨਾਲ ਬਿਠਾਂਦੀ ਉਹਨੂੰ ਇੱਜ਼ਤ ਨਾਲ ਬਿਠਾਂਦੀ ਉਹਨੂੰ ਜ਼ੇਵਰ ਵੀ ਗਲ ਪਾਇਆ। ਦਾਦਾ ਚਾਓ ਕਰਦੀ ਯਾਰੋ ਬਾਦਸ਼ਾਹ ਵੀ ਘਰ ਆਇਆ। ਵੇਖ ਕੇ ਦਾਦਾ ਰਾਜ਼ੀ ਹੋਇਆ ਭਲਾ ਤੂੰ ਏ ਕਮਾਇਆ। ਗਮ ਨਾ ਕਰੀ ਤੂੰ ਅੱਜ ਦੇ ਬਾਦੋਂ ਬਾਦਸ਼ਾਹ ਆਖ ਸੁਨਾਇਆ। ਉਹਦੀਆਂ ਗੱਲਾਂ ਉਹਦੀਆਂ ਹੀ ਜਾਣੇ ਉਹਦੇ ਭੇਦ ਨਿਆਰੇ। ਕਿਸੇ ਨੂੰ ਵਿੱਚ ਗਲੀਆਂ ਰੋਲੇ ਕਿਸੇ ਨੂੰ ਯਾਰ ਚੁਬਾਰੇ। ਕਿਸੇ ਨੂੰ ਧੀਆਂ ਪੁੱਤਰ ਦੇਵੇ ਕਿਸੇ ਦੀ ਝੋਲੀ ਖਾਲੀ। ਉਹੀ ਰੱਬੇ ਵਾਰ ਸਾਡਾ ਉਹੀ ਸਾਡਾ ਵਾਲੀ। ਉਹੀ ਰੱਬੇ ਵਾਰਸ ਸਾਡਾ ਉਹੀ ਸਾਡਾ ਵਾਲੀ। ਮੇਰੇ ਸਜਣੋ ਬੇਲੀਓ ਤੇ ਬਜ਼ੁਰਗੋ, ਜੋ ਅਸੀਂ ਚਾਹੁੰਦੇ ਆ ਉਹ ਸੋਹਣਾ ਰੱਬ ਨਹੀਂ ਚਾਹੁੰਦਾ, ਉਹਦੀਆਂ ਉਹੀ ਜਾਣਦਾ ਏ। ਉਹ ਚਾਹਵੇ ਤੇ ਬਾਦਸ਼ਾਹ ਨੂੰ ਫਕੀਰ ਕਰ ਦੇਵੇ, ਉਹ ਚਾਹਵੇ ਤੇ ਫਕੀਰ ਨੂੰ ਬਾਦਸ਼ਾਹ ਕਰ ਦੇਵੇ। ਵੱਡੀ ਬਾਦਸ਼ਾਹੀ ਉਸੇ ਸੋਹਣੇ ਰੱਬ ਦੀ ਏ। ਜਿੱਥੇ ਸਾਡੇ ਮੁਕੱਦਰਾਂ ਦੇ ਫੈਸਲੇ ਹੁੰਦੇ ਨੇ
ਤੇ ਜੇ ਰੱਬ ਨੇ ਇਹ ਹੱਕ ਇਨਸਾਨਾਂ ਨੂੰ ਦਿੱਤਾ ਹੁੰਦਾ ਤੇ ਪਤਾ ਨਹੀਂ ਬੰਦੇ ਬੰਦਿਆਂ ਨਾਲ ਕੀ ਕਰਦੇ। ਉਹ ਕਾਦਰੇ ਮੁਤਲਕ ਏ, ਸਾਰੇ ਭੇਦ ਉਹਦੇ ਕੋਲ ਨੇ। ਅਸੀਂ ਤੇ ਐਵੇਂ ਹੀ ਆਪਣੇ ਆਪ ਨੂੰ ਬਾ ਇਖਤਿਆਰ ਸਮਝਨੇ ਆ। ਅਸੀਂ ਤੇ 4 ਦਿਨਾਂ ਦੇ ਪ੍ਰਾਹੁਣੇ ਆ। ਕਦੀ ਪ੍ਰਾਹੁਣੇ ਵੀ ਘਰ ਦੇ ਮਾਲਕ ਹੋਏ ਨੇ। ਉਹਨਾਂ ਨੇ ਇੱਕ ਨਾ ਇੱਕ ਦਿਨ ਤੇ ਜਾਣਾ ਹੀ ਹੁੰਦਾ ਏ। ਮੇਰੇ ਸੱਜਣੋ, ਇਹ ਦੁਨੀਆ ਇੱਕ ਸਰਾਂ ਏ ਜਿੱਥੇ ਅਸੀਂ ਕੁਝ ਵਕਤ ਗੁਜ਼ਾਰਨ ਆਏ ਆ ਤੇ ਫਿਰ ਅਗਲੇ ਸਫ਼ਰ ਤੇ ਟੁਰ ਪੈਣਾ ਏ। ਇੱਥੇ ਨਾ ਕਿਸੇ ਨੇ ਪੱਕੇ ਡੇਰੇ ਲਾਏ ਤੇ ਨਾ ਕਿਸੇ ਨੇ ਲਾਉਣੇ ਨੇ। ਇੱਥੇ ਸਾਡੇ ਆਉਣ ਦਾ ਮਕਸਦ ਅਗਲੀ ਮੰਜ਼ਲ ਦੀ ਤਲਾਸ਼ ਏ। ਕਿਉਂ ਅਸੀਂ ਆਪਣੀਆਂ ਰਾਹਾਂ ਭੁੱਲੀ ਬੈਠੇ ਆ? ਕਿਉਂ ਨਹੀਂ ਅਸੀਂ ਉਹ ਸੋਹਣੇ ਰੱਬ ਦੇ ਰਾਹ ਤੇ ਟੁਰਦੇ? ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।